ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸਾਊਦੀ ਅਰਬ ਤੋਂ ਵੀਰ ਅਲੀ ਜੀ ਦਾ। ਇਹ ਲਿਖਦੇ ਹਨ, ਸ਼ੁਕਰੀਆ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ ਨੂੰ ਮੇਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਨੂੰ ਤੁਹਾਡਾ ਚੈਨਲ ਬਹੁਤ ਪਸੰਦ ਆਇਆ ਤੇ ਇੰਜ ਲੱਗਦਾ ਹੈ ਜਿੱਦਾਂ ਤੁਸੀਂ ਸਾਡੇ ਆਪਣੇ ਹੋ। ਇਨਸ਼ਾਅੱਲਾ ਖਾਲਿਸਤਾਨ ਜ਼ਰੂਰ ਬਣੇਗਾ। ਮੈਂ ਰੱਬ ਕੋਲੋਂ ਦੁਆ ਕਰਦਾ ਹਾਂ ਕਿ ਸਾਡੇ ਸਿੱਖ ਭਾਈਆਂ ਦਾ ਆਪਣਾ ਅਲਾਇਦਾ ਮੁਲਕ ਬਣੇ। ਮੈਂ ਡਾਕਟਰ ਅਮਰਜੀਤ ਸਿੰਘ ਜੀ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਇੰਡੀਆ 'ਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਸਾਡੇ ਸਿੱਖ ਭਰਾ ਫਿਰ ਵੀ ਇੱਕ ਕਿਉਂ ਨਹੀਂ ਹੁੰਦੇ? ਕਿਉਂ ਸਿੰਘਾਂ ਦਾ ਬਦਲਾ ਨਹੀਂ ਲੈਂਦੇ? ਰੱਬ ਰਾਖਾ ਜੀ। ਡਾਕਟਰ ਸਾਹਿਬ ਰੱਬ ਰਾਖਾ। ਵੀਰ ਭਾਈਜਾਨ ਅਲੀ ਜੀ ਦਾ ਸ਼ੁਕਰੀਆ। ਉਹਨਾਂ ਨੇ ਸਾਨੂੰ ਸਾਊਦੀ ਅਰੇਬੀਆ ਤੋਂ ਲਿਖਿਆ ਜੀ। ਉਹ ਸਾਡੇ ਜਿਹੜੇ ਨੇ ਐਡਮਾਇਰਰ ਨੇ, ਉਹਨਾਂ ਨੂੰ ਚੈਨਲ ਪਸੰਦ ਹੈ। ਅਸੀਂ ਉਹਨਾਂ ਨੂੰ ਆਪਣੇ ਲੱਗਦੇ ਹਾਂ। ਜਦੋਂ ਸਾਡੇ ਪਾਕਿਸਤਾਨੀ ਵੀਰ ਵੀ ਇਵੇਂ ਹੀ ਪਿਆਰ ਦੇ ਨਾਲ ਸਾਡੇ ਨਾਲ ਜੁੜਦੇ ਨੇ ਜਾਂ ਸਾਨੂੰ ਯਾਦ ਕਰਦੇ ਨੇ, ਸਾਨੂੰ ਵੀ ਆਪਣੇ ਲੱਗਦੇ ਨੇ। ਔਰ ਰਾਦਰ ਜਿਨ੍ਹਾਂ ਨੂੰ ਅਸੀਂ 5 ਸਦੀਆਂ ਆਪਣਾ ਸਮਝਿਆ ਬਹੁਤਿਆਂ ਨੇ, ਉਹਨਾਂ ਤਾਂ 5 ਸਦੀਆਂ ਦਾ ਵੈਰ ਕਮਾਇਆ ਜੀ। ਉਹਨਾਂ ਨੇ ਤਾਂ ਆਪਣਾ ਵੈਰ ਕੱਢਿਆ। ਪਰ ਇਹਦੇ ਬਾਵਜੂਦ ਕਿ ਅਸੀਂ 47 ਦੇ ਉਸ ਪਾਗਲਪਨ ਦੇ ਦੌਰ ਚੋਂ, ਸਿਵਲ ਵਾਰ ਵਾਲੇ ਚੋਂ ਗੁਜ਼ਰੇ ਔਰ 62, 65, 71 ਔਰ ਈਵਨ ਕਾਰਗਿਲ ਵੇਲੇ ਵੀ ਜਿਹੜਾ ਹੱਥ ਠੋਕੇ ਬਣੇ ਸਾਡੇ ਫੌਜੀ ਔਰ ਦੂਸਰੇ ਇਹਨਾਂ ਦੇ, ਪਰ ਇਹਦੇ ਬਾਵਜੂਦ ਜਿਸ ਕਦਰ ਸਿੱਖਾਂ ਨੂੰ ਔਰ ਸਿੱਖ ਕੌਜ਼ ਨੂੰ ਸਾਡੇ ਇਹ ਵੀਰ ਪਿਆਰ ਕਰਦੇ ਨੇ, ਸਾਡੇ ਲਈ ਇਸ ਨਾਲ ਬਹੁਤ ਸਾਨੂੰ ਹੌਸਲਾ ਮਿਲਦਾ ਜੀ। ਉਹਨਾਂ ਨੇ ਬੜਾ ਸਿੰਪਲ ਸਵਾਲ ਕੀਤਾ ਹੈ ਔਰ ਪਹਿਲਾਂ ਤਾਂ ਉਹਨਾਂ ਨੇ ਇਹ ਜਿਹੜਾ ਯਕੀਨ ਦਹਾਨੀ ਕਰਾਈ ਹੈ ਵੀ ਰੱਬ ਨੇ ਚਾਹਿਆ ਤਾਂ ਖਾਲਿਸਤਾਨ ਜ਼ਰੂਰ ਬਣੇਗਾ। ਫਿਰ ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਪੁਲਿਸ ਨੇ ਮਾਰੇ ਨੇ ਝੂਠੇ ਮੁਕਾਬਲਿਆਂ 'ਚ, ਤੇ ਸਿੱਖ ਬਦਲਾ ਕਿਉਂ ਨਹੀਂ ਲੈਂਦੇ ਔਰ ਇੱਕ ਕਿਉਂ ਨਹੀਂ ਹੁੰਦੇ ਜੀ। ਔਰ ਮੈਂ ਸਮਝਦਾ ਵੀ ਇਹ ਦੋਨੋਂ ਹੀ ਬੜੀਆਂ ਅਹਿਮ ਗੱਲਾਂ ਨੇ। ਦੇਖੋ ਅਲੀ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਤੋਂ ਵੀ ਪਹਿਲਾਂ ਬੇਸ਼ੱਕ ਇਹ ਅਜੋਕਾ ਦੌਰ 13 ਅਪ੍ਰੈਲ 1978 ਤੋਂ ਸ਼ੁਰੂ ਹੁੰਦਾ ਜੀ, ਜਦੋਂ ਇੱਕ ਅਲੱਗ ਫਿਰਕਾ ਜਿਹੜਾ ਕਿ ਆਪਣੇ ਆਪ ਨੂੰ ਸਿੱਖੀ ਦੇ ਉੱਤੇ ਥੋਪ ਰਿਹਾ ਸੀ, ਜਿਹੜੇ ਨਿਰੰਕਾਰੀ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨਾਂ ਨੇ ਸਰਕਾਰ ਦੀ ਸ਼ਹਿ ਦੇ ਉੱਤੇ ਅੰਮ੍ਰਿਤਸਰ ਸ਼ਹਿਰ 'ਚ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਲੇਕਿਨ ਲਗਭਗ ਔਰ ਉਸ ਨਿਰੰਕਾਰੀ ਮਿਸ਼ਨ ਦਾ ਮੁਖੀ, ਉਸ ਦਾ ਜਿਹੜਾ ਕਮਾਂਡਰ ਇਨ ਚੀਫ ਬਣਿਆ ਹੋਇਆ ਸੀ, ਔਰ ਫਿਰ ਜਿਹੜੇ ਉਹਨੇ ਆਪਣੇ ਉਹ ਬੜੇ ਹੰਕਾਰ ਨਾਲ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਬਣਾਏ ਨੇ, ਮੈਂ 7 ਸਿਤਾਰੇ ਬਣਾਏ ਨੇ। ਉਹ ਕੱਲਾ ਕੱਲਾ ਸਿਤਾਰਾ ਜਿਹੜਾ ਹੈ ਉਹ ਅਸਮਾਨ ਤੋਂ ਪੁੱਟ ਕੇ ਥੱਲੇ ਜ਼ਮੀਨ ਦੇ ਉੱਤੇ ਸੁੱਟਿਆ ਸੀ ਸਿੰਘਾਂ ਨੇ ਜੀ। ਔਰ ਫਿਰ ਅਸੀਂ ਦੇਖਦੇ ਹਾਂ ਵੀ ਜੂਨ 84 ਦੇ ਹਮਲੇ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਹੋਏ, ਜਨਰਲ ਵੈਦਿਆ ਹੋਏ, ਪੰਜਾਬ ਦੇ ਵਿੱਚ ਬੇਅੰਤ ਸਿੰਘ ਵਰਗਾ ਜ਼ਾਲਮ ਮੁੱਖ ਮੰਤਰੀ ਹੋਏ। ਸੋ ਇੱਕ ਲੰਬੀ ਲਿਸਟ ਹੈ ਜਿਨ੍ਹਾਂ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਗਿਆ। ਪਰ ਇਸ ਦੌਰ ਦੇ ਵਿੱਚ ਇੰਨਾ ਕੁ ਸਾਡਾ ਵੀ ਜਾਨੀ ਨੁਕਸਾਨ ਹੋਇਆ ਔਰ ਇਸ ਕਦਰ ਲੋਕਾਂ ਦੇ ਉੱਤੇ ਜ਼ਬਰ ਜ਼ੁਲਮ ਹਕੂਮਤ ਨੇ ਕੀਤਾ ਕਿ ਇਹਦੇ ਬਾਵਜੂਦ ਕਿ ਇੰਨਾ ਜ਼ੁਲਮ ਹੋਇਆ, ਹੁਣ ਜਿਵੇਂ ਇੱਕ ਲੁਧਿਆਣੇ 'ਚ ਉਹਨਾਂ ਦੇ ਘਰ ਪਾਠ ਦਾ ਭੋਗ ਪੈ ਰਿਹਾ ਤੇ ਉਹ ਜਿਹੜਾ ਉੱਥੋਂ ਜਾ ਕੇ ਗੁਰਦਾਸਪੁਰ ਜ਼ਿਲ੍ਹੇ 'ਚ ਸ਼ਿਵ ਸੈਨਾ ਵਾਲਿਆਂ ਨੂੰ ਢਾਹ ਰਿਹਾ ਜੀ, ਜਿਹੜਾ ਉਹ ਪੋਸਟਰ ਪਾੜੇ ਜਾਂ ਕੋਈ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਸੀ। ਸੋ ਮੈਂ ਸਮਝਦਾ ਵੀ ਅੱਜ ਵੀ ਉਹ ਪਾਰਟ ਕਿਤੇ ਨਾ ਕਿਤੇ ਬਰਾਬਰ ਜਾਰੀ ਹੈ ਔਰ ਹਰ ਪੰਥ ਦੋਖੀ ਜਿਹੜਾ ਹੈ ਉਹ ਅਲਟੀਮੇਟਲੀ ਖਾਲਸੇ ਦੇ ਜਸਟਿਸ ਦੇ ਸਾਹਮਣੇ ਉਸ ਨੂੰ ਸਿਰ ਝੁਕਾਉਣਾ ਪਏਗਾ। ਉਹ ਕਿਵੇਂ ਝੁਕੇਗਾ ਇਹ ਮੈਂ ਇੱਥੇ ਬੈਠ ਕੇ ਨਹੀਂ ਦੱਸ ਸਕਦਾ, ਪਰ ਅਲਟੀਮੇਟਲੀ ਖਾਲਸੇ ਦਾ ਜਸਟਿਸ ਪ੍ਰੀਵੇਲ ਕਰੇਗਾ ਜੀ। ਔਰ ਇੱਕ ਹੋਣਾ ਇਹ ਮੈਂ ਸਮਝਦਾ ਵੀ ਕਦੇ ਵੀ ਜਦੋਂ ਤੁਸੀਂ ਕੌਮਾਂ ਦੀ ਆਜ਼ਾਦੀ ਦੀ ਤਾਰੀਖ ਦੇਖਦੇ ਹੋ, ਇਤਿਹਾਸ ਦੇਖਦੇ ਹੋ, ਤੇ ਫਿਰ ਇਸ ਰਸਤੇ ਤੇ ਚੱਲਣ ਵਾਲੇ, ਤੱਤੇ ਰੇਤੇ ਤੇ ਪੈਰ ਰੱਖਣ ਵਾਲੇ, ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਨੂੰ ਛੱਡ ਕੇ, ਘਰਾਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਕਈ ਜਨਰੇਸ਼ਨਾਂ ਜੂਝਣ ਵਾਲੇ ਜਿਹੜੇ ਨੇ, ਭਗੌੜੇ ਨਹੀਂ ਜਿਹੜੇ ਭਗਤੀ ਦੇ ਨਾਂ ਥੱਲੇ ਦੌੜਦੇ ਨੇ, ਪਰ ਜਿਹੜੇ ਇੱਕ ਲਾਈਕ ਸੋਲਜਰਸ ਜੰਗਲਾਂ ਦੇ ਵਿੱਚ ਜਿਵੇਂ 18ਵੀਂ ਸਦੀ 'ਚ ਸਿੱਖ ਸੰਘਰਸ਼ ਰਿਹਾ ਜੀ, ਉਹ ਥੋੜੇ ਹੁੰਦੇ ਨੇ। ਸੋ ਮੈਂ ਸਮਝਦਾ ਵੀ ਵਾਸਟ ਮੈਜੋਰਿਟੀ ਤਾਂ ਹਮੇਸ਼ਾ ਉਹਨਾਂ ਨਾਲ ਜਾਂ ਸਿੰਪੈਥਾਈਜ਼ ਕਰਦੀ ਹੈ ਜਾਂ ਉਹਨਾਂ ਦੇ ਵਿਰੁੱਧ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿਸ ਕਿਸਮ ਦਾ ਹਕੂਮਤ ਦਾ ਪ੍ਰੋਪੇਗੈਂਡਾ ਰਿਹਾ ਪਿਛਲੇ ਸਾਲਾਂ 'ਚ, ਉਸ ਦਾ ਨਾ ਪੱਖੀ ਅਸਰ ਸੀ, ਪਰ ਹੁਣ 31ਵੀਂ ਘੱਲੂਘਾਰਾ ਦੁਖਦ ਯਾਦ ਤੱਕ ਪਹੁੰਚਦੇ ਹਾਂ ਜਿਵੇਂ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਸੋਲੀਡੈਰਿਟੀ ਦਾ ਔਰ ਇਕਮੁੱਠਤਾ ਦਾ ਇਜ਼ਹਾਰ ਕੀਤਾ
ਕੌਮ ਇਕੱਠੀ ਹੋ ਰਹੀ ਹੈ ਆਪਣੇ ਮਿਸ਼ਨ ਵੱਲ, ਆਪਣੇ ਨਿਸ਼ਾਨੇ ਵੱਲ। ਜੀ ਔਰ ਇਹੀ ਇੱਕ ਕਾਰਨ ਹੈ ਕਿ ਇਸ ਸਾਡੀ ਸੋਲੀਡੈਰਿਟੀ, ਸਾਡੀ ਸਟਰੈਂਥ ਤੋਂ ਘਬਰਾ ਕੇ ਭਾਰਤ ਦੀਆਂ ਏਜੰਸੀਆਂ ਨੇ ਹੁਣ ਇਸ ਕਿਸਮ ਦੀਆਂ ਘਟਨਾਵਾਂ ਜੋ ਜਿਹੀ ਬੀਤੇ ਦਿਨ ਦੀਨਾਨਗਰ ਦੇ ਵਿੱਚ ਵਾਪਰੀ, ਇਸ ਕਿਸਮ ਦੀਆਂ ਘਟਨਾਵਾਂ ਨੂੰ ਉਹਨਾਂ ਨੇ ਸਰੰਜਾਮ ਦੇਣਾ ਸ਼ੁਰੂ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਜੇ ਭਾਈਜਾਨ ਅਲੀ ਵਰਗੇ ਔਰ ਕਦੇ ਉਸ ਮੁਲਕ ਦੇ ਹਾਕਮ ਵੀ, ਰੂਲਰ ਵੀ ਇਸ ਅਹਿਮੀਅਤ ਨੂੰ ਸਮਝਣਗੇ ਕਿ ਭਾਈ ਸਿੱਖਾਂ ਦਾ ਅਲੱਗ ਦੇਸ਼ ਹੋਣਾ ਕਿਵੇਂ ਇੱਕ ਬਫਰ ਸਟੇਟ ਜਿਹੜੀ ਕਿ ਪਾਕਿਸਤਾਨ, ਚਾਈਨਾ ਔਰ ਭਾਰਤ ਦੇ ਵਿਚਾਲੇ ਹੋਏਗੀ, ਜੀ ਇਹੀ ਸਾਊਥ ਏਸ਼ੀਆ ਦੇ ਵਿੱਚ ਖੁਸ਼ਹਾਲੀ ਔਰ ਅਮਨ ਦਾ ਜਿਹੜਾ ਹੈ ਉਹ ਗਾਰੰਟੀ ਹੈ। ਤੇ ਫਿਰ ਉਹਨਾਂ ਦੀ ਮਦਦ ਵੀ ਸਾਨੂੰ ਮਿਲੇ ਔਰ ਵੈਸਟਰਨ ਤਾਕਤਾਂ ਵੀ ਜੇ ਇਹਨਾਂ ਨੂੰ ਸੱਚਮੁੱਚ ਹਿਊਮਨ ਰਾਈਟਸ ਦੇ ਨਾਲ ਕੋਈ ਲਗਾਵ ਕਦੇ ਪੈਦਾ ਹੋਇਆ, ਹਾਲ ਦੀ ਘੜੀ ਤਾਂ ਬਹੁਤ ਵਾਰੀ ਡਰਾਮੇਬਾਜ਼ੀ ਹੁੰਦੀ ਹੈ, ਜੀ ਤੇ ਫਿਰ ਸਰਟਨਲੀ ਸਿੱਖ ਕੌਮ ਜਿਹੜੀ ਹੈ ਇੱਕ ਡਾਇਨਾਮਿਕ ਕੌਮ ਹੈ। ਅਸੀਂ ਇਤਿਹਾਸ 'ਚ ਗੁਲਾਮੀ ਦੇ ਖਿਲਾਫ ਗੁਲਾਮ ਸ਼ਬਦ ਸਿੱਖ ਡਿਕਸ਼ਨਰੀ 'ਚ ਨਹੀਂ ਹੈ। ਖਾਲਸਾ ਬਾਦਸ਼ਾਹ ਜਾਂ ਬਾਗੀ ਇਹ ਸਾਡਾ ਬੇਸਿਕ ਪਾਰਟ ਹੈ ਜੀ ਔਰ ਅਸੀਂ ਸਰਟਨਲੀ ਅਕਾਲ ਪੁਰਖ 10ਵੇਂ ਪਾਤਸ਼ਾਹ ਦੀ ਰਹਿਮਤ ਸਦਕਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਜ਼ਰੂਰ ਕਾਇਮ ਕਰਾਂਗੇ। ਸੋ ਇਹਨਾਂ ਦਾ ਅਲੀ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।